ਤੁਹਾਡੀ ਗੱਡੀ ਦਾ ਪਿੱਛੇ ਕਰ ਰਹੇ ਆ ਤੁਹਾਨੂੰ ਤਾਂ ਨਹੀਂ ਨਾ ਪਤਾ ਤੇ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਕਿ ਅਸੀਂ ਮਾਫੀ ਚਾਹੁੰਦੇ ਹਾਂ ਜੀ, ਅਸੀਂ ਦੇਖਿਆ ਨਹੀਂ। ਅਸੀਂ ਇੰਡੀਆ ਕਿਹੜੇ ਇਲਾਕੇ ਨਾਲ ਅਸੀਂ ਜਲੰਧਰ ਜ਼ਿਲ੍ਹੇ ਦੇ ਆ। ਉਹ ਬੋਲੇ ਕੋਈ ਫਿਰ ਜੱਫੀ ਵਾਹ 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 ਜੀ ਵਾਹ। ਤੇ ਤੁਹਾਡੇ ਵਿੱਚੋਂ ਤਾਂ ਮੈਨੂੰ ਆਪਣੇ ਬਜ਼ੁਰਗਾਂ ਦੀ ਖੁਸ਼ਬੂ ਆ ਰਹੀ ਹੈ। ਉਹ ਕਿੱਥੇ ਦਾ ਸੀਗਾ? ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ। हाँ जी दोस्तों, इस वेले असी हाँ इलामा इकबाल टाउन दे विच अपने दोस्त जसविंदर सिंह नूं असी इत्थे घुमा रहे हैं। ये एरिया दिखा रहे हैं लाहौर दा, क्योंकि इन्हां नूं लाहौर दे मिलण दी बड़ी चाहत सी, लाहौर देखण दी, और यूके तो आए होए आ ते इन्हां नूं असी अज सारा एरिया दिखा हर को बुजुर्ग पिछों हाथ दे रहे हैं जी, बाजा मार रहे हैं को बुजुर्ग क्या दे रहे? हाँ जी, हाथ दे रहे, कहते गड्डी रोको। अच्छा खैरियत बाबा जी की कहते हैं। बिस्मिल्लाह सरदार जी हाँ जी हाँ जी हाँ जी वाह वाह जी आया नु हाँ जी जरा कितों तशरीफ ले आए? हाँ जी हाँ जी निकल दे बाहर। चाचा जी तो पूछो कौन है चाचा जी? बाजी निकलो को की कहना चाहते हैं चाचा जी? हैं जी वाह जी वाह। बैग भेज रहे हैं। अच्छा लंदन केड़ी जगह? लंदन खास लंदन का नहीं मेरा केड़े मल्ले? मल्ले इस्लाम का। अच्छा अच्छा जरा मैं हाँ बिल्कुल याद आ गया। वाह वाह ਤੁਸੀਂ ਜਾਣਦੇ ਹੋ ਚਾਚਾ ਜੀ ਇਹਨਾਂ ਇਹਨਾਂ ਨੂੰ? ਸਰਦਾਰ ਜੀ ਨੂੰ ਨਹੀਂ ਜਾਣਦੇ ਨਹੀਂ, ਮਤਲਬ ਮੈਂ ਤਾਂ ਪਹਿਲੀ ਵਾਰੀ ਦੇਖਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ। ਮੈਂ ਹੈਰਾਨ ਹੋਇਆ ਜਿਵੇਂ ਹੱਥ ਕਰ ਮੈਂ ਬਾਜੀ ਬੜੀ ਦੇਰ ਦਾ ਜਾਣਦੇ ਹੋ? ਮੈਂ ਬੜੀ ਦੇਰ ਦਾ ਤੁਹਾਡੀ ਗੱਡੀ ਦਾ ਪਿੱਛੇ ਕਰ ਰਿਹਾ ਤੁਹਾਨੂੰ ਤਾਂ ਨਹੀਂ ਨਾ ਪਤਾ ਤੇ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਕਿ ਅਸੀਂ ਮਾਫੀ ਚਾਹੁੰਦੇ ਹਾਂ ਜੀ, ਅਸੀਂ ਦੇਖਿਆ ਨਹੀਂ। ਅਸੀਂ ਕਾਰ ਤੇ ਸੀ ਤੋਂ ਅੱਗੇ ਇਹਨਾਂ ਨੂੰ ਦਿਖਾ ਰਹੇ ਸੀ ਸਰ। ਅੱਛਾ ਮੈਂ ਦੇਖਿਆ ਕਿ ਸਰਦਾਰ ਜੀ ਆਏ ਨਾਲ ਭੈਣ ਹੋ ਰਹੇ ਆਏ ਜੀ ਬੜਾ। ਇਹ ਮਾਂ ਜੀ ਇਹਨੇ ਤਾਂ ਅੱਛਾ ਜੀ ਮਾਸ਼ਾਅੱਲਾ ਵਾਹ ਜੀ ਵਾਹ ਵਧੀਆ। ਅੱਛਾ ਤੇ ਤੁਸੀਂ ਇਹ ਦੱਸੋ ਜੀ ਇੰਡੀਆ ਕਿਹੜੇ ਇਲਾਕੇ ਨਾਲ? ਅਸੀਂ ਜਲੰਧਰ ਜ਼ਿਲ੍ਹੇ ਦੇ ਆ। ਉਹ ਬੋਲੇ ਕੋਈ ਫਿਰ ਜੱਫੀ ਵਾਹ 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 ਜੀ ਵਾਹ। ਤੇ ਤੁਹਾਡੇ ਵਿੱਚੋਂ ਤਾਂ ਮੈਨੂੰ ਆਪਣੇ ਬਜ਼ੁਰਗਾਂ ਦੀ ਖੁਸ਼ਬੂ ਆ ਰਹੀ ਹੈ। ਉਹ ਕਿੱਥੇ ਦਾ ਸੀਗਾ? ਅਸੀਂ ਵੀ ਸਾਡੇ ਜਿਹੜੇ ਬਜ਼ੁਰਗ ਨੇ ਜੀ ਜਲੰਧਰ ਦੀ ਤਹਿਸੀਲ ਹੈ ਨਕੋਦਰ, ਨਕੋਦਰ ਉਹ ਵੀ ਨਾਲ ਹੀ ਹੈ। ਉੱਥੇ ਛੋਟਾ ਜਿਹਾ ਕਸਬਾ ਹੈ ਮਲਸੀਆਂ। हाँ जी हाँ ਹਾਂਜੀ ਉਹਦੇ ਨਕਲੀ ਇੱਕ ਬਾਰੇ ਬੜੇ ਮਸ਼ਹੂਰ ਸੀ हाँ जी हाँ जी। ਮਲਸੀਆਂ ਦੇ। ਨਕੋਦਰ ਜੀ ਤੁਹਾਨੂੰ ਪਤਾ ਬਾਬਾ ਮੁਰਾਦ ਸ਼ਾਹ ਦੀ ਉੱਥੇ ਦਰਗਾਹ ਹੈ, ਬਹੁਤ ਜ਼ਬਰਦਸਤ ਮੇਲਾ ਲੱਗਦਾ। ਗੁਰਦਾਸ ਮਾਨ ਝਾੜੂ ਫੇਰਦਾ, ਉਹੀ ਮੇਲੇ ਦੇ ਵਿੱਚ ਕਦੀ ਨੂਰਾ ਸਿਸਟਰ ਨੂੰ ਬੁਲਾਉਂਦਾ ਹੈ, ਕਦੀ ਪਾਕਿਸਤਾਨ ਚ ਬੁਲਾਉਂਦਾ ਹੈ। ਤਾਂ ਸੰਤ ਜੀ ਜਲੰਧਰ ਦਾ ਨਾਂ ਸੁਣ ਕੇ ਹੀ ਨਾ सर फिर तो ਤੁਹਾਡੇ ਘਰ ਦੇ ਬੰਦੇ ਨਿਕਲ ਆਏ। ਅੱਛਾ ਵਜ੍ਹਾ ਕੀ ਕਿ ਮੇਰੇ ਸੁਰਗਵਾਸੀ ਪਿਤਾ ਜਾਂ ਮੇਰੀ ਵਾਲਦਾ ਜਿਹਨਾਂ ਚ ਜ਼ਿੰਦਗੀ ਰਹੀ ਨਾ ਉਹ ਜਲੰਧਰ ਦੀ ਗੱਲ ਆਉਂਦੇ ਤਾਂ ਕਹਿੰਦੇ ਦੇਸ਼ ਦੀ ਇਹ ਗੱਲ, ਦੇਸ਼ ਦੀ ਇਹ ਗੱਲ। ਮੈਂ ਤਾਂ ਕਹਿੰਦਾ ਮਾਂ ਜੀ ਦੇਸ਼ ਤਾਂ ਹੈ। ਉਹਨੇ ਕਹਿੰਦਾ ਨਹੀਂ प्यार से और देश। ਹਾਂਜੀ ਮਤਲਬ ਦੇਖੋ ਨਾ ਜੀ ਜਿਹੜੀ ਮਿੱਟੀ ਹੈ ਨਾ ਖਿੱਚਦੀ ਆਪਣੇ ਆਪ ਨੂੰ ਹੈ, ਮਤਲਬ ਉਹਦਾ ਸੱਚਾ ਪਿਆਰ ਹੁੰਦਾ ਹੈ। ਕਿਆ ਕਹਿਣਾ ਜੀ ਤੁਹਾਡਾ, ਬਹੁਤ ਖੁਸ਼ੀ ਹੋਈ ਹੈ ਨਾ। ਖੇਚੀ ਸੀ ਤੇ ਤੁਸੀਂ 2 ਕਿਲੋਮੀਟਰ ਤੋਂ ਪਿੱਛੇ ਆ ਗਏ। ਹੋ ਮੈਂ ਇਹਨਾਂ ਨੂੰ ਦੇਖਿਆ ਸਰਦਾਰ ਨੂੰ। ਮੈਂ ਸਮਝਿਆ ਵੀ ਤੁਸੀਂ ਜਾਣਦੇ ਹੋ ਪਹਿਲੇ। ਨਹੀਂ ਜੀ ਨਹੀਂ ਬਿਲਕੁਲ ਕਤ ਨਹੀਂ। ਮੈਂ ਤਾਂ ਸਿਰਫ ਇਹ ਦੇਖਿਆ ਕਿ ਪਗੜੀ ਵਾਲੇ ਸਰਦਾਰ ਜੀ ਨੇ। ਹਾਂ ਹਾਂ ਮੇਰੇ ਦੇਣ ਚ ਇਹੀ ਇੱਕ ਇੰਡੀਆ ਜੀ ਜਿੱਥੋਂ ਵੀ ਆਏ ਨੇ, ਖਾਸ ਤੌਰ ਤੇ ਜਿਹੜੇ ਇਹਨਾਂ ਨੇ ਜਲੰਧਰ ਦਾ ਕਹਿਤਾ ਉਹ ਤਾਂ ਮੈਨੂੰ ਬੜੀ ਅਕੀਦਤ ਹੈ ਉਸ ਜਗ੍ਹਾ ਨਾਲ, ਉਸ ਕਿੱਤੇ ਦੇ ਨਾਲ। ਜਿਹੜੀ ਮੇਰੇ ਮਾਂ-ਬਾਪ ਹੁਣ ਜਿਹੜੀ ਤੁਸੀਂ ਲਹਿਜਾ ਜਿਹੜਾ ਬੋਲ ਰਹੇ ਹੋ ਉਹ ਵੀ ਇਸ ਤਰ੍ਹਾਂ ਦੀ ਗੱਲਾਂ ਕਰਦੇ ਸੀ ਜਿਵੇਂ ਤੁਸੀਂ। ਜੀ ਮੈਂ 2005 ਚ ਉੱਥੇ ਗਿਆ। ਹਾਲਾਂਕਿ 2005 ਦੇ ਵਿੱਚ ਇੰਡੀਆ ਦੇ ਪੰਜਾਬ 'ਚ ਜਾਣਾ ਬੜਾ ਮਨਾ ਸੀ। ਤੁਹਾਡੀ ਪਿੰਡਰਾਂ ਵਾਲੇ ਦੀ ਨਾ ਤਾਰੀਖ ਸ਼ੁਰੂ ਕਰ ਰਹੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੇਜ਼ਬਾਨ ਸੀ ਨਾ ਮੇਰਾ ਗੋਗੀ ਸਿੰਘ ਹੈ, ਬੜੀ ਵੱਡੀ ਚੱਕੀ ਹੈ ਪੂਰੇ ਪੰਜਾਬ ਦੇ ਸਰਕਾਰ ਮਿਨਿਸਟਰ ਚੀਫ ਮਿਨਿਸਟਰ। ਲਾਰੈਂਸ ਰੋਡ ਤੇ ਜਿੱਥੇ ਗਿਆ ਨਹਿਰੂ ਕਮਾਂਡੇ ਤੋਂ ਅੱਗੇ ਲਾਰੈਂਸ ਰੋਡ ਹੈ, ਉੱਥੇ ਦਾ ਲਾਰੈਂਸ ਹੋਟਲ ਹੈ। ਉਹਨੂੰ ਮੈਂ ਕਿਹਾ ਕਿ ਮੈਂ ਬਾਈ ਚਾਂਸ ਆਇਆ ਤੇ ਮੈਨੂੰ ਆਪਣੇ ਪਿੰਡ ਹੀ ਲੈ ਚਲੋ। ਉਹਨੇ ਕਿਹਾ ਅੱਛਾ, ਉਹਨੇ ਐਂ ਜੀ ਪੰਜਾਬ ਨੂੰ ਕਨਫਿਊਜ਼ ਕੀਤਾ ਸਿੱਧਾ ਹੀ। ਉਹਨੇ ਕਿਹਾ ਮਹਾਰਾਜ ਅਗਰ ਪੁਲਿਸ ਚਾਹੀਦੀ ਕੁਛ ਕੋਈ ਭੇਜਣਾ, ਉਹਨੇ ਕਹਿੰਦਾ ਨਹੀਂ ਮਤਲਬ ਹੀ ਕਰ। ਉਹ ਮੈਨੂੰ ਲੈ ਕੇ ਫਿਰ ਪਹਿਲੇ ਅਸੀਂ ਜਲੰਧਰ ਗਏ, ਉਸ ਤੋਂ ਬਾਅਦ ਨਕੋਦਰ ਗਏ, 15 ਮਿੰਟ ਕਰਦੇ ਰਹੇ। ਉਸ ਤੋਂ ਬਾਅਦ ਸਾਡੇ ਪਿੰਡ ਗਏ। ਉਹ ਮੇਰੇ ਸਾਡੇ ਪਿੰਡ ਦੇ ਮੇਰੇ ਤਾਇਆ ਜੀ ਦੇ ਜਨਮ ਵਾਲੀ ਇੱਕ ਫੈਮਿਲੀ ਹੈ ਜੀ, ਉਹਨਾਂ ਨੇ ਵੀ ਬੜਾ ਨਾਦਰ ਫੈਮਿਲੀ ਵੈਲਕਮ ਕੀਤਾ। ਉਸ ਤੋਂ ਬਾਅਦ ਸਾਡਾ ਪਿੰਡ ਹੈ ਮਹਿਮੂਵਾਲ, ਨਾਲ ਹੀ ਇੱਕ ਹੋਰ ਛੋਟਾ ਜਿਹਾ ਪਿੰਡ ਹੈ ਜਿੱਥੇ ਮੈਂ ਗਿਆ ਮਾਲੂਪੁਰ। ਉਹ ਮੈਨੂੰ ਲੈ ਕੇ ਮਹਿਮੂਵਾਲ ਜਦੋਂ ਗਿਆ ਨਾ
ਤੁਸੀਂ ਯਕੀਨ ਕਰੋ ਜਦੋਂ ਦੱਸਿਆ ਨਾ ਕਿ ਤਖੀਆ ਇੱਕ ਲਫ਼ਜ਼ ਹੈ ਉੱਥੇ ਤੋਂ ਮੁਕਾਮੀ ਕਿ ਤਖੀਆ ਹੈ, ਇੱਥੇ ਲੰਬੜ ਬੈਠਦੇ ਸੀ, ਪੈਂਚ ਬੈਠਦੇ ਸੀ, ਮੇਰਾ ਤਾਇਆ ਪੈਂਚ ਸੀ। ਬੜੀ ਅਜੀਬ ਜਜ਼ਬਾਤੀ ਹਾਲਤ ਹੋ ਗਈ। ਫਿਰ ਜਾਂਦੇ ਜਾਂਦੇ ਸੱਜੇ ਖੱਬੇ ਉਹਨੇ ਘਰ ਦੱਸੇ ਹੈ ਫਲਾਣੇ ਦਾ ਅਚਾਨਕ ਇੱਕ ਬੂਹਾ ਖੋਲਿਆ ਤੇ ਇੱਕ ਬੰਦਾ ਕਾਫੀ ਏਜੰਟ ਨਿਕਲਿਆ। ਉਹਨੇ ਆਖਿਆ ਉੱਠ ਆ ਪਿੰਡ ਦੇ ਅਸਲ ਮਾਲਕ ਆਏ। ਉਹ ਜਦੋਂ ਬਾਹਰ ਨਿਕਲਿਆ ਨਾ ਉਹਨੇ ਇੰਝ ਕਰਕੇ ਮੇਰੇ ਵੱਲ ਦੇਖਿਆ। ਉਹਨੇ ਪਹਿਲਾ ਫਿਕਰ ਪਤਾ ਕੀ ਕਿਹਾ, ਆਹ ਤਾਂ ਮੈਨੂੰ ਗਾਮਣ ਦਾ ਪੁੱਤ ਲੱਗਦਾ। ਹਾਂਜੀ ਜਿਹੜੀ ਮੇਰੇ ਵਾਲ ਸਾਹਿਬ ਦਾ ਸੀ ਗੁਲਾਮ ਨਬੀ, ਤੈਨੂੰ ਗਾਮਣ ਕਹਿੰਦੇ। ਮੈਂ ਸਭ ਹੈਰਾਨ ਹੋ ਗਈ ਯਾਰ ਇਹਨੇ ਕੀ ਗੱਲ ਕੀਤੀ। ਤੇ ਸਰਦਾਰ ਜੀ ਬਹੁਤ ਖੁਸ਼ੀ ਦੀ ਗੱਲ ਹੈ। ਤੁਸੀਂ ਫਿਰ ਹੁਣ ਇੱਥੇ ਪਾਕਿਸਤਾਨ 'ਚ ਕਿੰਨੇ ਦਿਨ ਹੋ? 2-3 ਦਿਨ ਅੱਛਾ ਜਨਾਬ, ਮੇਰੀ ਸ਼ਦੀਦ ਖਾਸ਼ ਹੈ, ਮੇਰੀ ਸ਼ਦੀਦ ਇੱਛਾ ਹੈ ਕਿ ਤੁਸੀਂ ਹੁਣੇ ਹੀ, ਕਿਉਂਕਿ ਤੁਹਾਡੇ ਕੋਲ ਟਾਈਮ ਬੜਾ ਥੋੜਾ ਹੈ, ਤੁਸੀਂ ਮੇਰੇ ਗਰੀਬ ਖਾਨੇ ਨੇੜੇ ਹੀ ਹੈ, ਤੂੰ 2-3 ਕਿਲੋਮੀਟਰ ਤੁਸੀਂ ਜਾਣਾ ਹੈ ਤੇ ਜਿਸ ਤਰ੍ਹਾਂ ਦੀ ਰੁੱਖੀ ਮਿੱਠੀ ਮੇਰੇ ਕੋਲ ਰੋਟੀ ਖਾਣੀ ਹੈ, ਯਾਨੀ ਤੁਹਾਡੀ ਤੁਹਾਡੇ ਕਰਕੇ ਨਾ ਸਿਰਫ ਮੈਨੂੰ ਸਕੂਨ ਹੋਏਗਾ, ਮੇਰੇ ਬਜ਼ੁਰਗਾਂ ਦੀ ਰੂਹਾਂ ਨੂੰ ਵੀ ਸਕੂਨ ਹੋਏਗਾ। ਸਰਦਾਰ ਜੀ ਮੇਰੇ ਤੁਸੀਂ ਬਰਖੁਰਦਾਰ ਹੋ, ਮੇਰੀ ਬੜੀ ਗੁਜ਼ਾਰਿਸ਼ ਬੇਨਤੀ ਰਿਕੁਐਸਟ ਹੈ ਕਿ ਤੁਸੀਂ ਮੇਰੇ ਘਰ ਤਸ਼ਰੀਫ ਲਿਆਓ। ਮੈਂ ਤੁਹਾਨੂੰ ਕਿਸੇ ਸੂਰਤ ਵੀ ਰੋਟੀ ਟੁੱਕਾ ਖਾਣ ਤੋਂ ਬਗੈਰ ਨਹੀਂ ਜਾਣ ਦੇਣਾ। ਉਹਦੀ ਵਜ੍ਹਾ ਕਿ ਤੁਸੀਂ ਆਏ ਹੋ ਜਲੰਧਰੋਂ, ਜਲੰਧਰ ਤੁਹਾਨੂੰ ਕਰ ਰਹੇ ਸਮਝੋ, ਔਰ ਪੰਜਾਬ ਦੀ ਪੰਜਾਬ ਕਰ ਰਹੇ ਆ। ਇਹਦੇ 'ਚ ਯੂਕੇ ਨਿਕਲ ਗਿਆ। ਅਜੇ ਵੈਸੇ ਜੱਜ ਦੋ ਜਲੰਧਰੀਆਂ ਨਾਲ ਗਿਆ ਜੀ, ਸਾਡੀ ਚੁੱਪ ਹੈ। ਸਾਰੇ ਕਿ ਥੋੜਾ ਕੰਮ ਹੈ ਹਜੇ, ਪਰ ਤੁਸੀਂ ਤਾਂ ਆਪਣਾ ਨੰਬਰ ਛੱਡ ਦਿਓ, ਅਸੀਂ ਸਵੇਰ ਨੂੰ ਨਾਸ਼ਤੇ ਦੇ ਆ। ਗੱਲ ਇਹ ਹੈ ਕਿ ਹੁਣ ਭਾਜੀ ਇਹ ਤੁਹਾਡੇ ਜ਼ਿੰਮੇ ਹੈ ਕਿ ਤੁਸੀਂ ਇਹਨਾਂ ਨੂੰ ਮੇਰੇ ਘਰ ਲੈ ਕੇ ਆਣਾ। ਮੈਂ ਨੰਬਰ ਤੁਹਾਨੂੰ ਦੇ ਦੇਣਾ ਜੀ, ਮੇਰੇ ਜ਼ਿੰਮੇ ਨਹੀਂ, ਮੈਂ ਨੰਬਰ ਤੁਹਾਡਾ ਲੈ ਲੈਂਦਾ। ਔਰ ਮੈਂ ਤੁਹਾਨੂੰ ਪਤਾ ਵੀ ਹੁਣੇ ਦੇ ਦੇਣਾ ਸਬਜ਼ਾਦਾਰ 20 ਸਬਜ਼ਾਦਾਰ। ਠੀਕ ਮੈਨੂੰ ਟਾਈਮ ਦੱਸੋ, ਕੱਲ 10 ਵਜੇ ਤੁਸੀਂ ਤਸ਼ਰੀਫ ਲਿਆਣੀ। ਸਰ ਅਸੀਂ ਕੱਲ ਪੌਣੇ 10 ਵਜੇ ਤੁਹਾਡੇ ਕੋਲ। ਹਾਂਜੀ ਭੈਣ ਜੀ ਵੀ ਸਰਦਾਰ ਹੋਣੀ ਜਸਵਿੰਦਰ ਕੱਲ ਅਸੀਂ ਪੌਣੇ 10 ਵਜੇ ਤੁਹਾਡੇ ਕੋਲ। ਬੜੀ ਮਿਹਰਬਾਨੀ। ਲਓ ਜੀ ਫਿਰ ਰੱਬ ਰੱਖਾ ਹੈ, ਬੜੀ ਉਮੀਦ ਹੈ ਕਿ ਤੁਸੀਂ ਕੱਲ ਆਓਗੇ। ਹਾਂਜੀ ਮੈਂ ਬੜੀ ਸ਼ਿੱਦਤ ਨਾਲ ਤੁਹਾਡਾ ਇੰਤਜ਼ਾਰ ਰਹੇਗਾ। ਲਓ ਭੈਣ ਜੀ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼ ਜੀ, ਰੱਬ ਰੱਖਾ ਜੀ, ਰੱਬ ਰੱਖਾ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਦੀ ਫਤਿਹ।